ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ। ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ, ਠੀਕ ਹੈ ਜੀ। ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲੋਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲੋਸ ਹੋਇਆ ਜੀ ਪਿਛਲੇ ਸਾਲ। ਅਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਅਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਅਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਅਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਅਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਅਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਅਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਅਤੇ 25,000 ਰੁਪਇਆ ਮੈਂ ਦੇਣ ਗਿਆ ਅਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਅਤੇ ਚੰਗੀ ਨਹੀਂ ਲੱਗੀ ਰਹਿੰਦਾ। ਅਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਅਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਅਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ। ਅਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਅਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਅਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਅਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਸ ਭਾਈ ਇਹ ਜਿਹੜਾ ਸਾਡਾ ਹੀ ਠੇਕਾ ਲਿਆ ਆਪਣੇ ਕੰਟੀਨ ਦਾ, ਆਪਣੇ ਕੋਲ ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਅਤੇ ਆਪਣੇ ਨਾਮ ਸੁਖਦੇਵ ਸਿੰਘ ਆ। ਅਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲੋਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਅਤੇ ਚਲੋ ਮੈਂ 2-4 ਮਹੀਨੇ 'ਚ ਮੈਂ ਗਾਂਹ ਪਛਾਣ ਰਿਹਾ, ਮੈਂ ਐਤਕੀ ਫਿਰ ਭਾਈ ਨਾਲ ਚਲੋ ਲੈ ਕੇ ਅਤੇ ਕੰਟੀਨ ਲਈ ਹੈ ਦੁਬਾਰਾ। ਮਤਲਬ ਵੱਧ ਸਾਨੂੰ ਠੇਕੇ 'ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ 'ਤੇ ਦੇ ਕੇ ਫਿਰ ਤਾਂ ਹੁਣ ਦਿੱਤੀ। ਅਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ, ਅਤੇ ਸਾਨੂੰ ਤਾਂ ਫਿਰ ਦੁਬਾਰਾ ਫਿਰ ਗਾੜੀ ਨਾ ਪਤਾ। ਸੋ ਇਹੀ ਉਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਅਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ 'ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਠੀਕ ਹੈ ਜੀ, ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ, ਕਾਰਵਾਈ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ। ਕਿੰਨਾ 50,000 ਰੁਪਏ। ਕਿੱਥੋਂ ਬਰਾਮਦ ਹੋਏ ਜੀ ਸਾਰੇ? ਕੱਪੜੇ ਦੇ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ। ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ, ਠੀਕ ਹੈ ਜੀ। ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲੋਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲੋਸ ਹੋਇਆ ਜੀ ਪਿਛਲੇ ਸਾਲ। ਅਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਅਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਅਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਅਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਅਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ। ਅਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ
ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਹੈ। ਤੇ ਸਾਡੀ ਕੰਟੀਨ ਦੇ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ 'ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਕੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤਾਂ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹੀ ਉਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ ਦਾ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ, ਕਾਰਵਾਈ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ ਸੀ? 50,000 ਰੁਪਏ। ਫਿਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਇਹ ਕੱਪੜੇ ਦੇ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ, ਠੀਕ ਹੈ ਜੀ। ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਪੱਲੇ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ।
ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ ਠਰੂ ਸੈਂਟਰ ਦੇ ਵਿੱਚ, ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਉਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, SMO ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡਾ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਗਏ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਉਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ, ਕਾਰਵਾਈ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50,000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਉਹਦੇ ਕੱਪੜੇ ਦੇ ਵਿੱਚ ਅਲਮਾਰੀ। ਕੀ ਗੱਲਬਾਤ ਹੋਈ SMO ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਜਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਰਹਿਣਾ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ SMO। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ ਠਰੂ ਸੈਂਟਰ ਦੇ ਵਿੱਚ, ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਉਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, SMO ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡਾ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਗਏ ਫੇਰ ਤਾਂ ਹੁਣ ਦਿੱਤੀ।
ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਅਸੀਂ ਉਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ? ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਜਿਹੜੀ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50,000 ਰੁਪਏ ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਇਹਦੇ ਕੱਪੜੇ ਦੇ ਵਿੱਚ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਜਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਰਹਿੰਦਾ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡਾ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ। ਮਤਲਬ ਵੱਧ ਸਾਨੂੰ ਠੇਕੇ 'ਤੇ ਦੇ ਗਏ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ 'ਤੇ ਦੇ ਗਏ, ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤਾਂ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਅਸੀਂ ਉਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ? ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਜਿਹੜੀ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50,000 ਰੁਪਏ ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਇਹਦੇ ਕੱਪੜੇ ਦੇ ਵਿੱਚ ਅਲਮਾਰੀ। ਕੀ
ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ। ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ, ਠੀਕ ਹੈ ਜੀ। ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਹਨੂੰ ਹੱਥ ਪੱਲੇ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ ਹੈ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸਰਵ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਹੈ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ। ਮਤਲਬ ਵੱਧ ਸਾਨੂੰ ਠੇਕੇ ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਗਏ ਤੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਠੀਕ ਹੈ ਜੀ। ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ, ਕੰਮ ਜਿਹੜੀ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50,000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਕੱਪੜੇ ਦੇ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ। ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ, ਠੀਕ ਹੈ ਜੀ। ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਹਨੂੰ ਹੱਥ ਪੱਲੇ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ
ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਸ਼ਨ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਹੈ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲੋਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ। ਮਤਲਬ ਵੱਧ ਸਾਨੂੰ ਠੇਕੇ ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਕੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤਾਂ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਠੀਕ ਹੈ ਜੀ। ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ ਦਾ ਪੈਸਾ 50,000 ਹੁਣ ਕੀ ਕਾਰਵਾਈ ਹੋ ਗਈ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ, ਕਾਬੂ ਬੜੀ ਬੰਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50,000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਕੱਪੜੇ ਦੇ ਅਲਮਾਰੀ। ਕੀ ਗੱਲ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲੋਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲੋਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਫੁੱਲਿਆ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੇਕਾ ਜੀ ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਸ਼ਨ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ।
ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਹੈ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, SMO ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋ, ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਹੈ। ਤੇ ਸਾਡੀ ਕੰਟੀਨ ਤੇ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਗਏ ਤੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤਾਂ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਠੀਕ ਹੈ ਜੀ। ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ ਦਾ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ, ਕਾਬੂ ਬੜੀ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50,000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਅਭੀ ਕੱਪੜੇ ਦੇ ਅਲਮਾਰੀ। ਕੀ ਗੱਲ ਹੋਈ SMO ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ। ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਫੁੱਲਿਆ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਂ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ SMO। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਜਿਹੜੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, SMO ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋ, ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਹੈ। ਤੇ ਸਾਡੀ ਕੰਟੀਨ ਤੇ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਗਏ ਤੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤਾਂ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ।
ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵੱਧ ਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਸੇ ਠੀਕ ਹੈ ਜੀ। ਸੀਨੀਅਰ ਮੈਡੀਕਲ ਕੀ ਰਿਸ਼ਵਤ ਦਾ ਪੈਸਾ 50000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਬੂ ਬੜੀ ਬੰਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50000 ਰੁਪਏ ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਇਹਦੇ ਕੱਪੜੇ ਦੇ ਅਲਮਾਰੀ। ਕੀ ਗੱਲ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ, ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਫੁੱਲਿਆ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50000 ਰੁਪਇਆ ਲਊਂਗਾ ਅਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ, ਅਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਅਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 5000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਅਤੇ 25000 ਰੁਪਇਆ ਮੈਂ ਦੇਣ ਗਿਆ, ਅਤੇ ਮੈਨੂੰ ਕਹਿੰਦੇ ਮੈਂ 5000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ, ਅਤੇ ਚੰਗੀ ਨਹੀਂ ਲੱਗੀ ਇੱਦਾਂ। ਅਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚਲ ਜਾਏਗਾ, ਕਿਸੇ ਲੀਡਰ ਕੋਲ ਚਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਅਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਜਿਹੜੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਅਤੇ 50000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50000 ਰੁਪਇਆ ਲੈ ਕੇ, ਅਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਅਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਅਤੇ 50000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਅਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ, ਅਤੇ ਆਪਣੇ ਨਾਮ ਸੁਖਦੇਵ ਸਿੰਘ। ਅਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਅਤੇ ਚਲੋ ਮੈਂ 2-4 ਮਹੀਨੇ 'ਤੇ ਮੈਂ ਗਾਂਹ ਪਛਾਣ ਲਿਆ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਅਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ 'ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ 'ਤੇ ਦੇ ਕੇ ਫਿਰ ਤੁਹਾਨੂੰ ਦਿੱਤੀ। ਅਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ, ਅਤੇ ਸਾਨੂੰ ਤਾਂ ਫਿਰ ਦੁਬਾਰਾ ਫਿਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵੱਧ ਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਸੇ ਠੀਕ ਹੈ ਜੀ। ਸੀਨੀਅਰ ਮੈਡੀਕਲ ਕੀ ਰਿਸ਼ਵਤ ਦਾ ਪੈਸਾ 50000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਬੂ ਬੜੀ ਬੰਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50000 ਰੁਪਏ ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਇਹਦੇ ਕੱਪੜੇ ਦੇ ਅਲਮਾਰੀ। ਕੀ ਗੱਲ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ।
ਠੀਕ ਹੈ ਜੀ। ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਅਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਅਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਪੱਲਿਆ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਅਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਅਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਅਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਂ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਅਤੇ 25,000 ਰੁਪਇਆ ਮੈਂ ਦੇਣ ਗਿਆ ਅਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਅਤੇ ਚੰਗੀ ਨਹੀਂ ਲੱਗੀ ਇੱਦਾਂ। ਅਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਅਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਅਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ। ਅਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਅਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਅਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਅਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਅਤੇ ਆਪਣੇ ਨਾਮ ਸੁਖਦੇਵ ਸਿੰਘ ਆ। ਅਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਅਤੇ ਚਲੋ ਮੈਂ 2-4 ਮਹੀਨੇ 'ਚ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਅਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ 'ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ 'ਤੇ ਦੇ ਕੇ ਫਿਰ ਤਾਂ ਹੁਣ ਦਿੱਤੀ। ਅਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ, ਅਤੇ ਸਾਨੂੰ ਤਾਂ ਫਿਰ ਦੁਬਾਰਾ ਫਿਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ? ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਬਸ ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਬਾਅਦ ਵਿੱਚ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ ਸੀ? 50,000 ਰੁਪਏ। ਕਿੱਥੋਂ ਬਰਾਮਦ ਹੋਏ ਜੀ ਸਾਰੇ? ਉਹਦੇ ਕੱਪੜੇ ਦੇ ਵਿੱਚ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਅਤੇ ਸੁਖਦੇਵ ਭਾਈ ਨੇ। ਠੀਕ ਹੈ ਜੀ। ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਅਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ, ਅਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਅਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਅਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਪੱਲਿਆ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਅਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ। ਅਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ,
ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਬੜੀ ਯਾਰ ਮੈਂ ਮਿਲਿਆ। ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਰਹਿਣਾ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚਲ ਜਾਏਗਾ, ਕਿਸੇ ਲੀਡਰ ਕੋਲ ਚਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਕੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਉਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ? ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ ਸੀ? 50,000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਇਹ ਕੱਪੜੇ ਦੇ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ, ਠੀਕ ਹੈ ਜੀ। ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਜਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ ਹੈ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਬੜੀ ਯਾਰ ਮੈਂ ਮਿਲਿਆ। ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਰਹਿਣਾ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚਲ ਜਾਏਗਾ, ਕਿਸੇ ਲੀਡਰ ਕੋਲ ਚਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ
ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡੇ ਹੀ ਠੇਕਾ ਲਿਆ ਆਪਣੇ ਕੰਟੇਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੇਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਕੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ, ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹੀ ਉਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ? ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਜਿਹੜੀ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ? 50,000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਇਹਦੇ ਕੱਪੜੇ ਦੇ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ, ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਪੱਲੇ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਅਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ, ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ, ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ, ਤੇ ਚੰਗੀ ਨਹੀਂ ਲੱਗੀ ਰਹਿੰਦਾ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ, ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡੇ ਹੀ ਠੇਕਾ ਲਿਆ ਆਪਣੇ ਕੰਟੇਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਕੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ, ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹੀ ਉਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ,
ਜਿਹੜਾ ਅਸੀਂ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50000 ਰੁਪਏ ਹੁਣ ਕੀ ਕਾਰਵਾਈ ਹੋਗੀ ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਜਿਹੜੀ ਬਣਦੀ ਕਰਾਂਗੇ ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50000 ਰੁਪਏ ਫਿਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਉਹਦੇ ਕੱਪੜੇ ਦੇ ਅਲਮਾਰੀ ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ। ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ, ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਜਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੇ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮਤਲਬ ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ ਜੀ ਲੈ ਕੇ। ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡਾ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ। ਮਤਲਬ ਵੱਧ ਸਾਨੂੰ ਠੇਕੇ 'ਤੇ ਦੇ ਗਏ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ 'ਤੇ ਦੇ ਗਏ, ਫਿਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤਾਂ ਫਿਰ ਦੁਬਾਰਾ ਫਿਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50000 ਰੁਪਏ ਹੁਣ ਕੀ ਕਾਰਵਾਈ ਹੋਗੀ ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਜਿਹੜੀ ਬਣਦੀ ਕਰਾਂਗੇ ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50,000 ਰੁਪਏ ਫਿਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਉਹਦੇ ਕੱਪੜੇ ਦੇ ਅਲਮਾਰੀ ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ। ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ, ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ।
ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਜਦੋਂ ਹੱਥ ਪੱਲੇ ਜੁੜਿਆ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ ਹੈ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਤਾਂ ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਬੜੀ ਵਾਰ ਮੈਂ ਮਿਲਿਆ। ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਰਹਿੰਦਾ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ। ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ। ਰਹਿਣਾ ਮੈਂ ਹੀ ਇੱਥੇ ਐਸਐਮਓ ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਅਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਅਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਲਿਆ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ। ਮਤਲਬ ਵੱਧ ਸਾਨੂੰ ਠੇਕੇ ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਤੇ ਦੇ ਕੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹੀ ਉਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵੱਧ ਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਰੁਪਏ। ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਜਿਹੜੀ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ। ਕਿੰਨਾ 50,000 ਰੁਪਏ। ਸਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਕੱਪੜੇ ਦੇ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਜਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ ਹੈ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਤਾਂ ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਬੜੀ ਵਾਰ ਮੈਂ ਮਿਲਿਆ। ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ।
ਆਪਣੀ ਗੱਲ ਹੋਈ ਸੀ। ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ, ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ, ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ, ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸਰਵ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ, ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ, ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ, ਤੇ ਆਪਣੇ ਨਾਮ ਸੁਖਦੇਵ ਸਿੰਘ ਹੈ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਗਏ ਤੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ, ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ? ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ, ਕਾਰਵਾਈ ਬੜੀ ਬੰਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50,000 ਰੁਪਏ। ਫਿਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਕੱਪੜੇ ਦੇ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ, ਠੀਕ ਹੈ ਜੀ। ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ, ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਹਨਾਂ ਹੱਥ ਪੱਲੇ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੇਕਾ ਜੀ ਉਹਨਾਂ ਨੇ ਐਕਸਟੈਂਡ ਕਰ ਦਿੱਤਾ, ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ, ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ। ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ, ਤੇ ਚੰਗੀ ਨਹੀਂ ਲੱਗੀ ਇੱਦਾਂ, ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ, ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ, ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸਰਵ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ, ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ, ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ।
ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋ ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਹੈ ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਤੇ ਦੇ ਗਏ ਤੇ ਫੇਰ ਤਾਂ ਹੁਣ ਦਿੱਤੀ ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50000 ਰੁਪਏ ਹੁਣ ਕੀ ਕਾਰਵਾਈ ਹੋਗੀ ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਬੂ ਜਿਹੜੀ ਬਣਦੀ ਕਰਾਂਗੇ ਸਰ ਕਿੰਨੇ ਨੋਟ ਸੀਗੇ ਜੀ 500 ਦੇ 100 ਨੋਟ ਕਿੰਨਾ 50000 ਰੁਪਏ ਫਿਰ ਕਿੱਥੋਂ ਬਰਾਮਦ ਹੋਏ ਜੀ ਸਾਰੇ ਇਹ ਕੱਪੜੇ ਦੇ ਅਲਮਾਰੀ ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ ਠੀਕ ਹੈ ਜੀ ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ ਖਾਣਾ ਖੂਣਾ ਨਹੀਂ ਸੀ ਜਾਂਦਾ ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ ਪੱਤਰ ਵਿਹਾਰ ਵੀ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ ਬੜੀ ਉਦੋਂ ਹੱਥ ਫੁੱਲਿਆ ਜੁੜਿਆ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ ਤੁਹਾਡੇ ਬੱਚਿਆਂ ਵਰਗੇ ਆ ਤੁਸੀਂ ਸਾਡੇ 'ਤੇ ਪਰਖਵਾਰ ਕਰੋ ਇਹਨਾਂ ਨੇ ਕਿਹਾ ਜੀ 50000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ ਠੇਕਾ ਜੀ ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ ਅਸੀਂ ਫਿਰ ਰਹਿਣ ਦਿੱਤੇ ਜੀ ਪੈਸੇ ਦਿੱਤੇ ਨਹੀਂ ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ ਖਵਾਉਂਦੇ ਆ ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਬੜੀ ਯਾਰ ਮੈਂ ਮਿਲਿਆ ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ ਆਪਣੀ ਗੱਲ ਹੋਈ ਸੀ ਇੱਕ ਕਹਿੰਦੇ ਤੂੰ ਧਨਵੀਰ ਲੇਟ ਆ 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ ਕਿ ਲੀਡਰ ਕੋਲ ਚੱਲ ਜਾਏਗਾ ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ ਰਹਿਣਾ ਮੈਂ ਹੀ ਇੱਥੇ ਐਸਐਮਓ ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਸ਼ਨ ਸੈਂਟਰ ਦੀ ਰੋਟੀ ਜਾਂਦੀ ਆ ਠਰੂ ਸੈਂਟਰ ਰੋਟੀ ਜਾਂਦੀ ਆ ਅਸੀਂ ਰੋਟੀ ਬੰਦ ਕਰ ਦੇਣੀ ਆ ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ ਤੇ ਵਿਜੀਲੈਂਸ ਵਾਲੇ ਆਏ ਸੀ ਜੀ ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ 100 ਨੋਟ ਸੀ ਜੀ ਜਿਹੜਾ ਹੁੰਦਾ ਵਾ 500 ਵਾਲਾ ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋ ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਹੈ ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਤੇ ਦੇ ਗਏ ਤੇ ਫੇਰ ਤਾਂ ਹੁਣ ਦਿੱਤੀ ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50000 ਰੁਪਏ ਹੁਣ ਕੀ ਕਾਰਵਾਈ ਹੋਗੀ ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਬੂ ਜਿਹੜੀ ਬਣਦੀ ਕਰਾਂਗੇ
ਸਰ ਕਿੰਨੇ ਨੋਟ ਸੀਗੇ ਜੀ 500 ਦੇ 100 ਨੋਟ ਕਿੰਨੇ ਸੀ 50000 ਰੁਪਏ ਸਰ ਕਿੱਥੋਂ ਬਰਾਮਦ ਹੋਏ ਜੀ ਸਾਰੇ ਇਹ ਕੱਪੜੇ ਦੇ ਵਿੱਚ ਅਲਮਾਰੀ ਕੀ ਗੱਲ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਅਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਅਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਅਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਹਨੂੰ ਹੱਥ ਫੁੱਲਿਆ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਅਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਅਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਹਾਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਅਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਅਤੇ 25,000 ਰੁਪਇਆ ਮੈਂ ਦੇਣ ਗਿਆ ਅਤੇ ਮੈਨੂੰ ਕਹਿੰਦੇ ਮੈਂ 50,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਅਤੇ ਚੰਗੀ ਨਹੀਂ ਲੱਗੀ ਇੱਦਾਂ। ਅਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਅਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਉਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਅਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ। ਅਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਅਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਅਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਅਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਅਤੇ ਆਪਣੇ ਨਾਮ ਸੁਖਦੇਵ ਸਿੰਘ। ਅਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਅਤੇ ਚਲੋ ਮੈਂ 2-4 ਮਹੀਨੇ 'ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਅਤੇ ਕੰਟੀਨ ਲਈ ਹੈ ਦੁਬਾਰਾ। ਮਤਲਬ ਵੱਧ ਸਾਨੂੰ ਠੇਕੇ 'ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ 'ਤੇ ਦੇ ਕੇ ਫਿਰ ਤੁਹਾਨੂੰ ਦਿੱਤੀ। ਅਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ, ਅਤੇ ਸਾਨੂੰ ਤਾਂ ਫਿਰ ਦੁਬਾਰਾ ਫਿਰ ਗਾੜੀ ਨਾ ਪਤਾ। ਸੋ ਇਹੀ ਉਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵੱਧ ਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਬਾਅਦ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ 500 ਦੇ 100 ਨੋਟ ਕਿੰਨੇ ਸੀ 50,000 ਰੁਪਏ ਸਰ ਕਿੱਥੋਂ ਬਰਾਮਦ ਹੋਏ ਜੀ ਸਾਰੇ ਇਹ ਕੱਪੜੇ ਦੇ ਵਿੱਚ ਅਲਮਾਰੀ ਕੀ ਗੱਲ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਅਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ, ਅਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਅਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ।
ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਹਨੂੰ ਹੱਥ ਪੱਲੇ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਅਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਅਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਅਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਅਤੇ 25,000 ਰੁਪਇਆ ਮੈਂ ਦੇਣ ਗਿਆ ਅਤੇ ਮੈਨੂੰ ਕਹਿੰਦੇ ਮੈਂ 50,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਅਤੇ ਚੰਗੀ ਨਹੀਂ ਲੱਗੀ ਇੱਦਾਂ। ਅਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਅਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਅਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ, ਅਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਅਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਅਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਅਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ ਅਤੇ ਆਪਣੇ ਨਾਮ ਸੁਖਦੇਵ ਸਿੰਘ ਆ। ਅਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲੋਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਅਤੇ ਚਲੋ ਮੈਂ 2-4 ਮਹੀਨੇ 'ਤੇ ਮੈਂ ਗਾਂਹ ਪਛਾਣ ਲਿਆ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਅਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ 'ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ 'ਤੇ ਦੇ ਕੇ ਫਿਰ ਤੁਹਾਨੂੰ ਦਿੱਤੀ। ਅਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ, ਅਤੇ ਸਾਨੂੰ ਤਾਂ ਫਿਰ ਦੁਬਾਰਾ ਫਿਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵੱਧ ਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ ਦਾ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਬੜੀ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ ਸੀ? 50,000 ਰੁਪਏ। ਕਿੱਥੋਂ ਬਰਾਮਦ ਹੋਏ ਜੀ ਸਾਰੇ? ਉਹਦੇ ਕੱਪੜੇ ਦੇ ਅਲਮਾਰੀ। ਕੀ ਗੱਲ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਅਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲੋਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲੋਸ ਹੋਇਆ ਜੀ ਪਿਛਲੇ ਸਾਲ। ਅਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ, ਅਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਅਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਅਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਹਨੂੰ ਹੱਥ ਪੱਲੇ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਅਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ, ਅਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਅਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਅਤੇ 25,000 ਰੁਪਇਆ ਮੈਂ ਦੇਣ ਗਿਆ, ਅਤੇ ਮੈਨੂੰ ਕਹਿੰਦੇ ਮੈਂ 50,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ, ਅਤੇ ਚੰਗੀ ਨਹੀਂ ਲੱਗੀ ਇੱਦਾਂ। ਅਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ,
ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ। ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ। ਰਹਿਣਾ ਮੈਂ ਹੀ ਇੱਥੇ ਐਸਐਮਓ, ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਅਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ, ਅਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਅਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਅਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਅਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ, ਅਤੇ ਆਪਣੇ ਨਾਮ ਸੁਖਦੇਵ ਸਿੰਘ ਹੈ। ਅਤੇ ਸਾਡੀ ਕੰਟੀਨ ਦਾ ਸਾਨੂੰ ਪਿਛਲੇ ਸਾਲ ਵੀ ਕਾਫੀ ਲੋਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਅਤੇ ਚਲੋ ਮੈਂ 2-4 ਮਹੀਨੇ 'ਚ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ 'ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ 'ਤੇ ਦੇ ਕੇ ਫਿਰ ਤਾਂ ਹੁਣ ਦਿੱਤੀ। ਅਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ, ਅਤੇ ਸਾਨੂੰ ਤਾਂ ਫਿਰ ਦੁਬਾਰਾ ਫਿਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਜਿਹੜੀ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ ਸੀ? 50,000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਉਹਦੇ ਕੱਪੜੇ ਦੇ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲੋਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲੋਸ ਹੋਇਆ ਜੀ ਪਿਛਲੇ ਸਾਲ। ਅਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ, ਅਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਅਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਹਨੂੰ ਹੱਥ ਪੱਲੇ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਅਤੇ ਮੈਂ ਫਿਰ ਕੰਮ ਕਰਨਾ ਹੈ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ, ਅਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਅਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਅਤੇ 25,000 ਰੁਪਇਆ ਮੈਂ ਦੇਣ ਗਿਆ, ਅਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ, ਅਤੇ ਚੰਗੀ ਨਹੀਂ ਲੱਗੀ ਇੱਦਾਂ। ਅਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ। ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ। ਰਹਿਣਾ ਮੈਂ ਹੀ ਇੱਥੇ ਐਸਐਮਓ, ਅਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਉਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਅਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ, ਅਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਅਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਅਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਅਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ,
ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟਰੀ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਤੇ ਦੇ ਗਏ, ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ, ਤੇ ਸਾਨੂੰ ਤਾਂ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ ਸੀ? 50000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਉਹਦੇ ਕੱਪੜੇ ਦੇ ਵਿੱਚ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ, ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਜਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ, ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ, ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ, ਤੇ ਚੰਗੀ ਨਹੀਂ ਲੱਗੀ ਰਹਿਣਾ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਉਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ, ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡਾ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ, ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਤੇ ਦੇ ਗਏ, ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ, ਤੇ ਸਾਨੂੰ ਤਾਂ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ ਸੀ? 50,000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਉਹਦੇ ਕੱਪੜੇ ਦੇ ਵਿੱਚ ਅਲਮਾਰੀ।
ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਹੈ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ। ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ, ਠੀਕ ਹੈ ਜੀ। ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਰਹਿੰਦਾ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਲਿਆ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ। ਮਤਲਬ ਵੱਧ ਸਾਨੂੰ ਠੇਕੇ 'ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ 'ਤੇ ਦੇ ਕੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤਾਂ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹੀ ਉਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵੱਧ ਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ? ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਰੁਪਏ। ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ, ਕਾਰਵਾਈ ਜਿਹੜੀ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ। ਕਿੰਨਾ 50,000 ਰੁਪਏ। ਸਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਕੱਪੜੇ ਦੇ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਹੈ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ। ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ, ਠੀਕ ਹੈ ਜੀ। ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ।
ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ ਹੈ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਤਾਂ ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਬੜੀ ਯਾਰ ਮੈਂ ਮਿਲਿਆ। ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ। ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ। ਰਹਿਣਾ ਮੈਂ ਹੀ ਇੱਥੇ ਐਸਐਮ ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਹੈ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲੋਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ। ਮਤਲਬ ਵੱਧ ਸਾਨੂੰ ਠੇਕੇ ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਗਏ ਤੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ ਦਾ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ, ਕਾਰਵਾਈ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50,000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਕੱਪੜੇ ਦੇ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲੋਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲੋਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਫੁੱਲਿਆ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਬੜੀ ਯਾਰ ਮੈਂ ਮਿਲਿਆ। ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ। ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ। ਰਹਿਣਾ ਮੈਂ ਹੀ ਇੱਥੇ ਐਸਐਮਓ।
ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਵੀ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸਾਡਾ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮਤਲਬ ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, SMO ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਹੋਏ ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋ, ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਹੈ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ। ਮਤਲਬ ਵੱਧ ਸਾਨੂੰ ਠੇਕੇ ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਗਏ ਤੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ? ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ, ਕਾਬੂ ਬੰਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50,000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਕੱਪੜੇ ਦੇ ਅਲਮਾਰੀ। ਕੀ ਗੱਲਬਾਤ ਹੋਈ SMO ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਫੁੱਲਿਆ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੇਕਾ ਜੀ ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਂ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ SMO। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਵੀ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸਾਡਾ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮਤਲਬ ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, SMO ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਹੋਏ ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋ, ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਹੈ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ।
ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਤੇ ਦੇ ਗਏ ਤੇ ਫੇਰ ਤਾਂ ਹੁਣ ਦਿੱਤੀ ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ ਦਾ 50000 ਹੁਣ ਕੀ ਕਾਰਵਾਈ ਹੋਗੀ ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਬੂ ਜਿਹੜੀ ਬਣਦੀ ਕਰਾਂਗੇ ਸਰ ਕਿੰਨੇ ਨੋਟ ਸੀਗੇ ਜੀ 500 ਦੇ 100 ਨੋਟ ਕਿੰਨਾ 50000 ਰੁਪਏ ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ ਇਹ ਕੱਪੜੇ ਦੇ ਅਲਮਾਰੀ ਕੀ ਗੱਲ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ ਠੀਕ ਹੈ ਜੀ ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ ਖਾਣਾ ਖੂਣਾ ਨਹੀਂ ਸੀ ਜਾਂਦਾ ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ ਪੱਤਰ ਵਿਹਾਰ ਵੀ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ ਬੜੀ ਉਹਨਾਂ ਹੱਥ ਫੁੱਲਿਆ ਜੁੜਿਆ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ ਤੁਹਾਡੇ ਬੱਚਿਆਂ ਵਰਗੇ ਆ ਤੁਸੀਂ ਸਾਡੇ ਤੇ ਪਰਖਵਾਰ ਕਰੋ ਇਹਨਾਂ ਨੇ ਕਿਹਾ ਜੀ 50000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ ਠੀਕ ਆ ਜੀ ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ ਅਸੀਂ ਫਿਰ ਰਹਿਣ ਦਿੱਤੇ ਜੀ ਪੈਸੇ ਦਿੱਤੇ ਨਹੀਂ ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ ਖਵਾਉਂਦੇ ਆ ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਬੜੀ ਯਾਰ ਮੈਂ ਮਿਲਿਆ ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ ਆਪਣੀ ਗੱਲ ਹੋਈ ਸੀ ਇੱਕ ਕਹਿੰਦੇ ਤੂੰ ਧਨਵੀਰ ਲੇਟ ਆ 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ ਕਿ ਲੀਡਰ ਕੋਲ ਚੱਲ ਜਾਏਗਾ ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ ਰਹਿਣਾ ਮੈਂ ਹੀ ਇੱਥੇ ਐਸਐਮਓ ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਜਿਹੜੀ ਰੋਟੀ ਜਾਂਦੀ ਆ ਠਰੂ ਸੈਂਟਰ ਰੋਟੀ ਜਾਂਦੀ ਆ ਅਸੀਂ ਰੋਟੀ ਬੰਦ ਕਰ ਦੇਣੀ ਆ ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ ਤੇ ਵਿਜੀਲੈਂਸ ਵਾਲੇ ਆਏ ਸੀ ਜੀ ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ 100 ਨੋਟ ਸੀ ਜੀ ਜਿਹੜਾ ਹੁੰਦਾ ਵਾ 500 ਵਾਲਾ ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ ਬਾਅਦ ਭਾਈ ਇਹ ਜਿਹੜਾ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋ ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ ਤੇ 3-3.5 ਲੱਖ ਦਾ ਘਾਟਾ ਪਿਆ ਵਾ ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਤੇ ਦੇ ਗਏ ਫੇਰ ਤਾਂ ਹੁਣ ਦਿੱਤੀ ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ ਦਾ 50000 ਹੁਣ ਕੀ ਕਾਰਵਾਈ ਹੋਗੀ ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਬੂ ਜਿਹੜੀ ਬਣਦੀ ਕਰਾਂਗੇ ਸਰ ਕਿੰਨੇ ਨੋਟ ਸੀਗੇ ਜੀ 500 ਦੇ 100 ਨੋਟ ਕਿੰਨਾ 50000 ਰੁਪਏ ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ ਇਹ ਕੱਪੜੇ ਦੇ ਅਲਮਾਰੀ
ਕੀ ਗੱਲ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲੋਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲੋਸ ਹੋਇਆ ਜੀ ਪਿਛਲੇ ਸਾਲ। ਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਅਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲੋਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ 'ਚ ਮੈਂ ਗਾਂਹ ਪਛਾਣ ਲਿਆ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ। ਮਤਲਬ ਵੱਧ ਸਾਨੂੰ ਠੇਕੇ 'ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ 'ਤੇ ਦੇ ਕੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤਾਂ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵੱਧ ਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਠੀਕ ਹੈ ਜੀ, ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ, ਕਾਰਵਾਈ ਬੜੀ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ ਸੀ? 50,000 ਰੁਪਏ। ਕਿੱਥੋਂ ਬਰਾਮਦ ਹੋਏ ਜੀ ਸਾਰੇ? ਉਹਦੇ ਕੱਪੜੇ ਦੇ ਅਲਮਾਰੀ। ਕੀ ਗੱਲ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲੋਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲੋਸ ਹੋਇਆ ਜੀ ਪਿਛਲੇ ਸਾਲ। ਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ
ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਦੇ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ 'ਚ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ 'ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ 'ਤੇ ਦੇ ਕੇ ਫਿਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤਾਂ ਫਿਰ ਦੁਬਾਰਾ ਫਿਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ? ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਬਾਅਦ ਵਿੱਚ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ ਸੀ? 50,000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਉਹਦੇ ਕੱਪੜੇ ਦੇ ਵਿੱਚ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ, ਠੀਕ ਹੈ ਜੀ। ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਆਉਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਹਨਾਂ ਹੱਥ ਪੱਲੇ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਅਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ।
ਮਤਲਬ ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਹੈ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, SMO ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡਾ ਹੀ ਠੇਕਾ ਲਿਆ ਆਪਣੇ ਕੰਟੇਨ ਦਾ ਆਪਣੇ ਕੋ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੇਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਗਏ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹੀ ਉਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ? ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ, ਕਾਰਵਾਈ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50,000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਉਹਦੇ ਕੱਪੜੇ ਦੇ ਵਿੱਚ ਅਲਮਾਰੀ। ਕੀ ਗੱਲਬਾਤ ਹੋਈ SMO ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਜਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਰਹਿਣਾ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚਲ ਜਾਏਗਾ, ਕਿਸੇ ਲੀਡਰ ਕੋਲ ਚਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ SMO। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, SMO ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡਾ ਹੀ ਠੇਕਾ ਲਿਆ ਆਪਣੇ ਕੰਟੇਨ ਦਾ ਆਪਣੇ ਕੋ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਗਏ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹੀ ਉਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ
ਉਹਨੂੰ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50000 ਰੁਪਏ ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਜਿਹੜੀ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50000 ਰੁਪਏ ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਇਹ ਕੱਪੜੇ ਦੇ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਜਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਰਹਿੰਦਾ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ। ਮਤਲਬ ਵੱਧ ਸਾਨੂੰ ਠੇਕੇ 'ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ 'ਤੇ ਦੇ ਕੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤਾਂ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹੀ ਉਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵੱਧ ਤੋਂ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50000 ਰੁਪਏ ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਜਿਹੜੀ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50000 ਰੁਪਏ ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਇਹ ਕੱਪੜੇ ਦੇ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ।
ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਹਨੂੰ ਹੱਥ ਪੱਲੇ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ ਹੈ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਤਾਂ ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ। ਮਤਲਬ ਵੱਧ ਸਾਨੂੰ ਠੇਕੇ ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਗਏ ਤੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਠੀਕ ਹੈ ਜੀ। ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ, ਕੰਮ ਜਿਹੜੀ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50,000 ਰੁਪਏ। ਫਿਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਕੱਪੜੇ ਦੇ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਹਨੂੰ ਹੱਥ ਪੱਲੇ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ।
ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਤਾਂ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੇ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮਤਲਬ ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਹੋਏ ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਹੈ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲੋਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ। ਮਤਲਬ ਵੱਧ ਸਾਨੂੰ ਠੇਕੇ ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਕੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤਾਂ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਠੀਕ ਹੈ ਜੀ। ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ ਦਾ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ, ਕਾਬੂ ਬੜੀ ਬੰਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ ਸੀ? 50,000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਕੱਪੜੇ ਦੇ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲੋਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲੋਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਇਹ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਜਦੋਂ ਹੱਥ ਫੁੱਲਿਆ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਤਾਂ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੇ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮਤਲਬ ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ
ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਹੋਏ ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡੇ ਹੀ ਠੇਕਾ ਲਿਆ ਆਪਣੇ ਕੰਟੇਨ ਦਾ ਆਪਣੇ ਕੋ, ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਹੈ। ਤੇ ਸਾਡੀ ਕੰਟੇਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਗਏ ਤੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਠੀਕ ਹੈ ਜੀ। ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ ਦਾ 50,000 ਹੁਣ ਕੀ ਕਾਰਵਾਈ ਹੋ ਗਈ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਬੂ ਜਿਹੜੀ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ 50,000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਉਹਦੇ ਕੱਪੜੇ ਦੇ ਅਲਮਾਰੀ। ਕੀ ਗੱਲ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਹਨੂੰ ਹੱਥ ਫੁੱਲਿਆ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਅਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਹਾਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 50,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਉਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਹੋਏ ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡੇ ਹੀ ਠੇਕਾ ਲਿਆ ਆਪਣੇ ਕੰਟੇਨ ਦਾ ਆਪਣੇ ਕੋ, ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਹੈ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਗਏ ਤੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ,
ਜਿਹੜਾ ਅਸੀਂ ਸਾਡੇ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ ਦਾ 50000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਬੜੀ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ ਸੀ? 50000 ਰੁਪਏ। ਸਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਇਹ ਕੱਪੜੇ ਦੇ ਵਿੱਚ ਅਲਮਾਰੀ। ਕੀ ਗੱਲ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਹਨੂੰ ਹੱਥ ਪੱਲਿਆ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤਾਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50000 ਰੁਪਇਆ ਲਊਂਗਾ ਅਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 50,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਲਿਆ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ। ਮਤਲਬ ਵੱਧ ਸਾਨੂੰ ਠੇਕੇ 'ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ 'ਤੇ ਦੇ ਕੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤਾਂ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵੱਧ ਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡੇ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ ਤੇ ਉਹ ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ ਦਾ 50000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਬੜੀ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ ਸੀ? 50000 ਰੁਪਏ। ਸਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਇਹ ਕੱਪੜੇ ਦੇ ਵਿੱਚ ਅਲਮਾਰੀ। ਕੀ ਗੱਲ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ।
ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਅਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਹੈ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ 'ਚ ਮੈਂ ਗਾਂਹ ਪਛਾਣ ਲਿਆ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ 'ਤੇ ਦੇ ਕੇ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ 'ਤੇ ਦੇ ਕੇ ਫਿਰ ਤੁਹਾਨੂੰ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤਾਂ ਫਿਰ ਦੁਬਾਰਾ ਫਿਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ, ਕਾਰਵਾਈ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ ਸੀ? 50,000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਉਹਦੇ ਕੱਪੜੇ ਦੇ ਅਲਮਾਰੀ। ਕੀ ਗੱਲ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਤਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ।
ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਬੜੀ ਯਾਰ ਮੈਂ ਮਿਲਿਆ। ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਰਹਿਣਾ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡਾ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਗਏ ਫਿਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫਿਰ ਦੁਬਾਰਾ ਫਿਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ? ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ, ਕਾਰਵਾਈ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ ਸੀ? 50,000 ਰੁਪਏ। ਔਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਉਹਦੇ ਕੱਪੜੇ ਦੇ ਵਿੱਚ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਜਦੋਂ ਹੱਥ ਪੱਲੇ ਜੁੜਿਆ, ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ, ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਅਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਕੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਬੜੀ ਯਾਰ ਮੈਂ ਮਿਲਿਆ। ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਲੋ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਰਹਿਣਾ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ
50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡਾ ਹੀ ਠੇਕਾ ਲਿਆ ਆਪਣੇ ਕੰਟੇਨ ਦਾ ਆਪਣੇ ਕੋ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੇਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਤੇ ਦੇ ਗਏ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹੀ ਉਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਕੀ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ ਦਾ 50,000 ਹੁਣ ਕੀ ਕਾਰਵਾਈ ਹੋਗੀ? ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਬਣਦੀ ਕਰਾਂਗੇ। ਸਰ ਕਿੰਨੇ ਨੋਟ ਸੀਗੇ ਜੀ? 500 ਦੇ 100 ਨੋਟ ਕਿੰਨਾ ਸੀ? 50,000 ਰੁਪਏ। ਸਰ ਕਿੱਥੋਂ ਬਰਾਮਦ ਹੋਏ ਜੀ ਸਾਰੇ? ਇਹ ਕੱਪੜੇ ਦੇ ਅਲਮਾਰੀ। ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ, ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ। ਠੀਕ ਹੈ ਜੀ, ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਹਨੂੰ ਹੱਥ ਪੱਲੇ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਉਪਕਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਲੈਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਰਹਿੰਦਾ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੇਰੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜਿਹੜਾ ਸਾਡਾ ਹੀ ਠੇਕਾ ਲਿਆ ਆਪਣੇ ਕੰਟੇਨ ਦਾ ਆਪਣੇ ਕੋ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਆ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ, ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਤੇ ਦੇ ਗਏ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹੀ ਉਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ?
ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਠੀਕ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50000 ਰੁਪਏ ਹੁਣ ਕੀ ਕਾਰਵਾਈ ਹੋਗੀ ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਜਿਹੜੀ ਬਣਦੀ ਕਰਾਂਗੇ ਸਰ ਕਿੰਨੇ ਨੋਟ ਸੀਗੇ ਜੀ 500 ਦੇ 100 ਨੋਟ ਕਿੰਨਾ 50000 ਰੁਪਏ ਸਰ ਕਿੱਥੋਂ ਬਰਾਮਦ ਹੋਏ ਜੀ ਸਾਰੇ ਇਹ ਕੱਪੜੇ ਦੇ ਅਲਮਾਰੀ ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ। ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ, ਠੀਕ ਹੈ ਜੀ। ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ। ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ, ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਦੋਂ ਹੱਥ ਪੱਲੇ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਇੱਦਾਂ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ, ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ 'ਤੇ ਇਹੋ ਕਿਹਾ ਵੀ ਤੇਰੀ ਜਿਹੜਾ ਠਰੂ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਹੋਏ ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੇ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ ਹੈ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ, ਤਕਰੀਬਨ 3-3.5 ਲੱਖ ਦਾ ਘਾਟਾ ਪਿਆ ਵਾ। ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗਾਂਹ ਪਛਾਣ ਰਿਹਾ, ਮੈਂ ਐਰਕੀ ਫਿਰ ਭਾਈ ਨਾਲ ਚਲੋ ਲੈ ਕੇ ਤੇ ਕੰਟੀਨ ਲਈ ਹੈ ਦੁਬਾਰਾ। ਮਤਲਬ ਵੱਧ ਸਾਨੂੰ ਠੇਕੇ ਤੇ ਦੇ ਗਏ, ਜਿੱਦਾਂ ਮੰਨ ਲਓ ਕੋਈ 10% ਨਾਲ ਵਾਧੇ ਦੇ ਗਏ ਤੇ ਫੇਰ ਤਾਂ ਹੁਣ ਦਿੱਤੀ। ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤਾਂ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ। ਸੋ ਇਹ ਮੰਗ ਕਰਾਂਗੇ ਵੀ ਸਾਨੂੰ ਠੇਕਾ ਜਿੰਨਾ ਵਰਤੋਂ ਹੁਣ ਘੱਟ ਤੋਂ ਘੱਟ ਘਟਾਇਆ ਜਾਵੇ, ਜਿਹੜਾ ਅਸੀਂ ਸਾਡਾ ਜਿਹੜਾ ਪਿਛਲਾ ਹਿਸਾਬ ਦਾ ਉਹ ਪੂਰਾ। ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦਿਆਂ, ਤੇ ਉਹ 'ਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ? ਇਹੋ ਜਿਹੇ ਅਫਸਰਾਂ ਤੇ ਦੇਖੋ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ। ਐਜ਼ ਠੀਕ ਹੈ ਜੀ ਸੀਨੀਅਰ ਮੈਡੀਕਲ ਅਫਸਰ ਕੀ ਰਿਸ਼ਵਤ 50000 ਰੁਪਏ ਹੁਣ ਕੀ ਕਾਰਵਾਈ ਹੋਗੀ ਨੈਕਸਟ ਨੂੰ ਕੋਰਟ ਪੇਸ਼ ਕਰਾਂਗੇ ਕਾਰਵਾਈ ਜਿਹੜੀ ਬਣਦੀ ਕਰਾਂਗੇ ਸਰ ਕਿੰਨੇ ਨੋਟ ਸੀਗੇ ਜੀ 500 ਦੇ 100 ਨੋਟ ਕਿੰਨਾ 50000 ਰੁਪਏ ਸਰ ਕਿੱਥੋਂ ਬਰਾਮਦ ਹੋਏ ਜੀ ਸਾਰੇ ਇਹ ਕੱਪੜੇ ਦੇ ਅਲਮਾਰੀ ਕੀ ਗੱਲਬਾਤ ਹੋਈ ਐਸਐਮਓ ਸਾਹਿਬ ਵਾਲੀ ਜੀ? ਇਹ ਜੀ ਜਨਵਰੀ 23 ਤੋਂ ਅਸੀਂ ਕੰਟੀਨ ਲਈ ਸੀ। ਮੇਰੇ ਬੇਟੇ ਹਰਮਨਵੀਰ ਸਿੰਘ ਤੇ ਸੁਖਦੇਵ ਭਾਈ ਨੇ, ਠੀਕ ਹੈ ਜੀ। ਸਾਡੀ ਇਹ ਫਰਮ ਬਣਾਈ ਹੈ ਮਾਝਾ ਐਂਟਰਪ੍ਰਾਈਜ਼ਸ, ਮਾਝਾ ਕੰਟੀਨ ਸਿਵਲ ਹਸਪਤਾਲ ਧੰਦਾ। ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ, ਖਾਣਾ ਖੂਣਾ ਨਹੀਂ ਸੀ ਜਾਂਦਾ, ਕੰਮ ਦਾ ਸਾਨੂੰ ਭੇਦ ਘੱਟ ਸੀ ਇੱਕ ਥੋੜ੍ਹਾ ਜਿਹਾ।
ਸਾਡਾ ਨਾ 3.5 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ। ਤੇ ਐਰਕੀ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਹੈ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮੁਤਾਬਕ ਤੁਸੀਂ 3 ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ। ਉਹਦੇ ਵਾਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ, ਪੱਤਰ ਵਿਹਾਰ ਵੀ ਹੋਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ। ਬੜੀ ਉਹਨੂੰ ਹੱਥ ਪੱਲੇ ਜੁੜਿਆ, ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ, ਤੁਹਾਡੇ ਬੱਚਿਆਂ ਵਰਗੇ ਆ, ਤੁਸੀਂ ਸਾਡੇ 'ਤੇ ਪਰਖਵਾਰ ਕਰੋ। ਇਹਨਾਂ ਨੇ ਕਿਹਾ ਜੀ 50,000 ਰੁਪਇਆ ਲਊਂਗਾ ਤੇ ਮੈਂ ਫਿਰ ਕੰਮ ਕਰਨਾ। ਠੀਕ ਆ ਜੀ, ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹੈਸੀਅਤ ਨਹੀਂ ਹੈਗੀ ਉਦੋਂ ਪੈਸੇ ਦੇਣ ਦੀ। ਮੈਂ ਆਪਣੇ ਭਾਈਵਾਲ ਸਾਹਿਬ ਨੂੰ ਪੁੱਛਿਆ, ਕਹਿੰਦੇ ਵੀ ਭਾਜੀ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ। ਅਸੀਂ ਫਿਰ ਰਹਿਣ ਦਿੱਤੇ ਜੀ, ਪੈਸੇ ਦਿੱਤੇ ਨਹੀਂ। ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਫਿਰ ਇਹਨਾਂ ਕਿਹਾ ਵੀ ਸਿਵਲ ਹਸਪਤਾਲ ਦੀ ਐਮਰਜੈਂਸੀ ਆ, ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ। ਮਗਰ ਜਿੱਥੇ ਕਸਟਮਰਾਂ ਨੂੰ ਬਿਠਾ ਕੇ ਖਾਣਾ ਵਗੈਰਾ ਖਾਂਦੇ ਆ, ਖਵਾਉਂਦੇ ਆ, ਉਹ ਕਹਿੰਦੇ ਜੀ ਅਸੀਂ ਜਗ੍ਹਾ ਲੈ ਲੈਣੀ ਆ। ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਬੜੀ ਯਾਰ ਮੈਂ ਮਿਲਿਆ, ਫਿਰ ਮੈਂ ਪਿਛਲੇ 10 ਦਿਨ ਪਹਿਲਾਂ ਮਿਲ ਕੇ ਨਾ ਮੈਨੂੰ 50,000 ਰੁਪਇਆ ਕਿਤੋਂ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ, ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ। ਤੇ 25,000 ਰੁਪਇਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 5,000 ਰੁਪਇਆ ਮੈਂ ਨਹੀਂ ਲੈਣਾ। ਆਪਣੀ ਗੱਲ ਹੋਈ ਸੀ, ਇੱਕ ਕਹਿੰਦੇ ਤੂੰ ਧਨਵੀਰ ਲੇਟ ਆ, 3 ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੀ ਨਹੀਂ ਲੱਗੀ ਰਹਿੰਦਾ। ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ। ਵੱਧ ਤੋਂ ਵੱਧ ਤੂੰ ਕਿਸੇ ਕੋਲ ਚੱਲ ਜਾਏਗਾ, ਕਿਸੇ ਲੀਡਰ ਕੋਲ ਚੱਲ ਜਾਏਗਾ, ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ। ਰਹਿਣਾ ਮੈਂ ਹੀ ਇੱਥੇ ਐਸਐਮਓ। ਤੇ ਦੁਸ਼ਮਣੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਹੁੰਦੇ ਸੀ, ਕਦੀ ਇਹਨਾਂ ਨੇ ਕਹਿਣਾ ਵੀ ਤੁਹਾਡੀ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਕਸ ਕੱਢ ਦੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਇਹੋ ਕਿਹਾ ਵੀ ਤੇਰੀ ਜਿਹੜਾ ਸੈਂਟਰ ਸੈਂਟਰ ਦੀ ਰੋਟੀ ਜਾਂਦੀ ਆ, ਠਰੂ ਸੈਂਟਰ ਰੋਟੀ ਜਾਂਦੀ ਆ, ਅਸੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਅਸੀਂ ਨਾ ਉੱਥੇ ਕੰਟੀਨ ਜਿਹੜੀ ਉੱਥੇ ਖੋਲ੍ਹ ਦੇਣੀ ਆ, ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ, ਜਿਹਦੇ ਕਰਕੇ ਮੈਂ ਮਜਬੂਰ ਹੋ ਗਿਆ ਜੀ। ਮੁੜ ਕੇ ਮੈਂ ਵਿਜੀਲੈਂਸ ਨਾਲ ਗੱਲ ਕੀਤੀ ਤੇ 50,000 ਰੁਪਇਆ ਲਿਆ ਜੀ ਇਹਨਾਂ ਨੇ, ਐਸਐਮਓ ਡਾਕਟਰ ਕਵਲਜੀਤ ਸਿੰਘ ਨੇ ਆਪਣੇ ਦਫ਼ਤਰ ਦੇ ਵਿੱਚ 50,000 ਰੁਪਇਆ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪਰਵਾਹ ਨਾ ਕਰ, ਹੁਣ ਤੇਰੀ ਵਾਲ ਕੋਈ ਨਹੀਂ ਮਿਲਦਾ। ਤੇ ਵਿਜੀਲੈਂਸ ਵਾਲੇ ਆਏ ਸੀ ਜੀ, ਹੋਏ ਉਹਨਾਂ ਨੇ ਰੰਗੀ ਹੱਥੀ ਇਹਨਾਂ ਨੂੰ ਕਾਬੂ ਕਰਕੇ ਤੇ 50,000 ਰੁਪਇਆ ਬਰਾਮਦ ਕਰ ਲਿਆ। 100 ਨੋਟ ਸੀ ਜੀ, ਜਿਹੜਾ ਹੁੰਦਾ ਵਾ 500 ਵਾਲਾ। ਤੇ ਅਗਲੀ ਕਾਰਵਾਈ ਉਹ ਕਰਦੇ ਪਏ ਜੀ। ਬਾਅਦ ਭਾਈ ਇਹ ਜੋ ਸਾਡੇ ਹੀ ਠੇਕਾ ਲਿਆ ਆਪਣੇ ਕੰਟੀਨ ਦਾ ਆਪਣੇ ਕੋਲ, ਸਾਡੀ ਆਪਣੇ ਭਾਈ ਵਾਲੀ ਹੈ ਆਪਣੀ ਹਰਮਨਵੀਰ ਮਲਾ ਰਿਹਾ ਤੇ ਆਪਣੇ ਨਾਮ ਸੁਖਦੇਵ ਸਿੰਘ। ਤੇ ਸਾਡੀ ਕੰਟੀਨ ਸਾਨੂੰ ਪਿਛਲੇ ਸਾਲ ਵੀ